ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 29 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੈਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੈਣਾ 415-909-0503। ਗੁਰਬਚਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਜ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਨਵਾਂ ਜਿਹੜਾ ਪਲਾਨਸ ਆ ਅਨਾਊਂਸ ਕੀਤੀਆਂ ਹੈਗੀਆਂ। ਡੂਲਸ ਏਅਰਪੋਰਟ ਜੋ ਹੈਗਾ ਨਾਰਦਰਨ ਵਰਜੀਨੀਆ ਦੇ ਵਿੱਚ, ਕਹਿੰਦੇ ਵੀ ਉਸ ਨੂੰ ਅਸੀਂ ਟੋਟਲੀ ਜਿਹੜਾ ਰੀਮੋਡਲ ਕਰਨ ਜਾ ਰਹੇ ਹਾਂ। 5 ਮਿਲੀਅਨ ਸਕੁਅਰ ਫੀਟ ਜੋ ਆ ਉਹ ਐਡ ਕਰਨ ਜਾ ਰਹੇ ਆ, ਤੇ ਜਿਹੜਾ ਮੌਜੂਦਾ C ਤੇ D ਕਨਕੋਰਸਸ ਆ ਉਹਨਾਂ ਨੂੰ ਵੀ ਜਿਹੜਾ ਰਿਪਲੇਸ ਕਰਨ ਜਾ ਰਹੇ ਹੈਗੇ ਆ। ਕਹਿੰਦੇ 30 ਤੋਂ ਵੱਧ ਪ੍ਰਪੋਜ਼ਲ ਆਏ ਸੀ ਇਸ ਰੀਮੋਡਲਿੰਗ ਦੇ, ਤੇ ਉਹਨਾਂ ਚੋਂ ਇੱਕ ਜਿਹੜਾ ਆ ਪਿਕ ਕੀਤਾ ਗਿਆ ਹੈਗਾ। ਜਿਹੜਾ ਰੀਡਨ ਏਅਰਪੋਰਟ ਹੋਊਗਾ ਵਰਜੀਨੀਆ ਦੇ ਵਿੱਚ, ਸਬਰਬਸ ਆਫ ਵਾਸ਼ਿੰਗਟਨ ਦੇ ਵਿੱਚ, ਇਹ ਕਹਿੰਦੇ ਵੀ ਇੱਥੇ 32,000 ਕਾਰਾਂ ਦੀ ਪਾਰਕਿੰਗ ਹੋਊਗੀ। ਦੁਨੀਆ ਦਾ ਸਭ ਤੋਂ ਵੱਡਾ ਪਾਰਕਿੰਗ ਗਰਾਜ ਹੋਊਗਾ ਵਰਲਡ ਦੇ ਵਿੱਚ। ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੁਣੇ ਵੀ ਮੌਜੂਦ ਸੀਗੇ। ਉਹਨਾਂ ਨੇ ਇਹ ਕਿਹਾ ਵੀ ਪੀਪਲ ਮੂਵਰਸ ਜੋ ਟਰਾਂਸਪੋਰਟ ਕਰਦੇ ਹੈਗੇ ਟਰੈਵਲਰਸ ਥਰੂ ਆਊਟ ਦ ਟਰਮੀਨਲਸ, ਉਹ ਬਹੁਤ ਹੀ ਜ਼ਿਆਦਾ ਜਿਹੜੇ ਆ ਤੇਜ਼ੀ ਦੇ ਨਾਲ ਜਿਹੜਾ ਨਵਾਂ ਸਿਸਟਮ ਆ ਹਾਰਸ ਸ਼ੋ ਰੇਲ ਸਿਸਟਮ, ਉਹਦੇ ਥਰੂ ਉਹਦੇ ਵਾਂਗ ਜਿਹੜਾ ਰਿਪਲੇਸ ਕਰ ਦਿੱਤਾ ਜਾਊਗਾ। ਕਹਿੰਦੇ ਵੀ $22 ਬਿਲੀਅਨ ਕਾਸਟ ਇਹਨੂੰ ਜਿਹੜੀ ਹੋਊਗੀ, ਤੇ ਕਹਿੰਦੇ ਵੀ ਇਹਦੇ ਵਿੱਚ ਬੌਂਡ ਕੀਤਾ ਜਾਊਗਾ $22.5 ਬਿਲੀਅਨ ਦਾ। ਜੀ ਬਿਲਕੁਲ। ਸੋ ਰਾਸ਼ਟਰਪਤੀ ਟਰੰਪ ਦੀ ਵਾਸ਼ਿੰਗਟਨ DC ਦੇ ਵਿੱਚ ਇਹ ਪਹਿਲੀ ਨਹੀਂ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਈ ਜਿਹੜੀਆਂ ਆ ਕੰਸਟਰਕਸ਼ਨ ਦੇ ਕਹਿ ਸਕਦੇ ਆ ਵੀ ਆਪਣੇ ਇਸ ਅਹੁਦਾ ਸਾਂਭਣ ਤੋਂ ਬਾਅਦ ਕੰਮ ਜਿਹੜੇ ਉਹ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਜਿਹੜਾ ਵਾਸ਼ਿੰਗਟਨ ਡਿਊਲਸ ਏਅਰਪੋਰਟ ਹੁਣ ਉਸ ਦੀ ਕਹਿ ਸਕਦੇ ਆ ਵੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਹੋਇਆ ਆ। ਇਹਦੇ ਨਾਲ ਉਡਾਨਾਂ ਦੇ ਉੱਤੇ ਕੋਈ ਅਸਰ ਪਊਗਾ ਜਾਂ ਨਹੀਂ, ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਜਿਹੜਾ ਉਹ ਲੱਗੇਗਾ। ਪਰ ਇਵੈਂਚੁਅਲੀ ਜਦੋਂ ਏਡੀ ਵੱਡੀ ਰੈਨੋਵੇਸ਼ਨ ਹੋਊਗੀ ਤਾਂ ਫਰਕ ਥੋੜ੍ਹਾ ਬਹੁਤਾ ਤਾਂ ਜਿਹੜਾ ਇਸ ਦੇ ਨਾਲ ਪੈਂਦਾ ਹੀ ਹੁੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਅੱਜ ਅਮਰੀਕਾ ਦੇ ਮਿਲਟਰੀ ਦੇ ਦੁਆਰਾ ਈਰਾਨ ਦੇ ਉੱਤੇ ਮੁੜ ਤੋਂ ਜਿਹੜੇ ਅਟੈਕ ਆ ਉਹ ਸ਼ੁਰੂ ਕੀਤੇ ਗਏ ਹੈਗੇ ਆ। ਅਮਰੀਕਨ ਫੋਰਸਿਸ ਦੇ ਉੱਤੇ ਮਿਡਲ ਈਸਟ ਦੇ ਵਿੱਚ ਈਰਾਨ ਦੁਆਰਾ ਬੀਤੇ ਦਿਨਾਂ 'ਚ ਕੀਤੇ ਗਏ ਹਮਲੇ ਦੇ ਜਵਾਬੀ ਕਾਰਵਾਈ ਦੇ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਇਹ ਜਿਹੜੇ ਅਟੈਕ ਆ ਉਹ ਐਲਾਨੇ ਹੈਗੇ ਆ। US ਦੇ ਦੁਆਰਾ ਸਾਊਦੀ ਅਰੇਬੀਆ ਦੇ ਨਾਲ ਮਿਲ ਕੇ ਇਸ ਵਾਰ ਜਿਹੜੇ ਈਰਾਨ ਦੇ ਪਿੱਠ ਜਿਨ੍ਹਾਂ ਮਲੇਸ਼ੀਆਸ ਦੀ ਪਿੱਠ ਥਾਪੜ ਰਿਹਾ ਈਰਾਨ, ਉਹਨਾਂ ਦੇ ਉੱਤੇ ਹਮਲੇ ਕੀਤੇ ਗਏ ਆ ਇਰਾਕ ਦੇ ਵਿੱਚ। ਇਰਾਕ ਵਾਲੇ ਕਹਿੰਦੇ ਵੀ ਇਹ ਜਿਹੜੀ ਸਾਡੀ ਸੋਵਰਨਿਟੀ ਦੇ ਉੱਤੇ ਸਿੱਧਾ ਜਿਹੜਾ ਉਹ ਹਮਲਾ ਆ, ਬਲੇਟੈਂਟ ਜਿਹੜਾ ਇਹ ਹਮਲਾ ਉਸ ਦੇ ਵਿੱਚ ਕੀਤਾ ਆ। ਉਧਰ ਜਾਰਡਨ ਦੇ ਜਿਹੜੇ 에ਅਰ ਡਿਫੈਂਸ ਵਾਲੇ ਆ, ਉਹਨਾਂ ਨੇ ਕਿਹਾ ਵੀ ਉਹਨਾਂ ਨੇ 5 ਜਿਹੜੀਆਂ ਮਿਜ਼ਾਈਲਸ ਆ ਜੋ ਈਰਾਨ ਦੇ ਦੁਆਰਾ ਅੱਜ ਲਾਂਚ ਕੀਤੀਆਂ ਗਈਆਂ ਸੀ, ਉਹਨਾਂ ਨੂੰ ਰਸਤੇ ਦੇ ਵਿੱਚ ਭੇਜਿਆ ਹੈਗਾ ਆ, ਇੰਟਰਸੈਪਟ ਕੀਤਾ ਆ। ਸੋ ਇਰਾਨੀਅਨ ਮਿਜ਼ਾਈਲਸ ਦਾ ਬਰਾਜ ਕਹਿੰਦੇ ਵੀ ਅਮਰੀਕਨ ਫੋਰਸਿਸ ਦੇ ਉੱਤੇ ਮਿਡਲ ਈਸਟ ਦੇ ਉੱਤੇ ਉਹ ਸ਼ੁਰੂ ਹੋਇਆ ਹੈਗਾ ਆ। ਸੋ ਇੱਥੋਂ ਇਹ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਹਾਲ ਦੀ ਘੜੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੋਈ ਗੱਲਬਾਤ ਹੁੰਦੀ ਨਜ਼ਰ ਜਿਹੜੀ ਉਹ ਨਹੀਂ ਆਵੇਗੀ। ਕੋਈ ਸਮਝੌਤਾ ਇਸ ਦੇ ਨਾਲ ਹੋ ਪਾਊਗਾ, ਉਹਦੇ ਜਿਹੜੇ ਹਾਲ ਦੀ ਘੜੀ ਚਾਂਸਿਸ ਜਿਹੜੇ ਉਹ ਕਾਫੀ ਜ਼ਿਆਦਾ ਸਲਿਮ ਹੋ ਗਏ ਆ। ਇੱਕ ਟਾਈਮ ਦੇ ਉੱਤੇ ਤਾਂ ਲੱਗ ਰਿਹਾ ਸੀਗਾ ਵੀ ਸ਼ਾਇਦ ਗੱਲਬਾਤ ਹੋਊਗੀ, ਕਿਉਂਕਿ ਟਰੰਪ ਹੋਣਾ ਨੇ ਕਈ ਦਿਨ ਤਿੰਨ ਕੁ ਦਿਨ ਤੱਕ ਈਰਾਨ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਹਮਲਾ ਆ ਉਸ ਨੂੰ ਰੋਕ ਕੇ ਜਿਹੜਾ ਉਹ ਰੱਖਿਆ ਸੀਗਾ। US ਸੈਂਟਰਲ ਕਮਾਂਡ ਨੇ ਜਿਹੜਾ ਉਹ ਕਿਹਾ ਵੀ ਜਿਹੜੀਆਂ ਸਾਡੀਆਂ ਫੋਰਸਿਸ ਆ ਉਸ ਇਲਾਕੇ ਦੇ ਵਿੱਚ ਮਿਡਲ ਈਸਟ ਦੇ ਵਿੱਚ
ਉਹ ਇਸ ਟਾਈਮ ਬਹੁਤ ਸਤਰਕ ਨੇ, ਹਾਈ ਸਟੇਟ ਆਫ ਰੈਡੀਨੈਸ ਦੇ ਵਿੱਚ ਆ, ਤਿਆਰ ਜਿਹੜੀਆਂ ਉਹ ਹੈਗੀਆਂ ਆ। ਇੱਧਰ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨਾਂ ਦੇ ਵਿੱਚ ਇੱਕ ਭਾਸ਼ਣ ਦੇ ਦੌਰਾਨ ਕਿਹਾ ਸੀਗਾ ਵੀ ਜਿਹੜੇ ਲੋਕ ਸਾਨੂੰ ਅਫੋਰਡੇਬਿਲਿਟੀ, ਮੈਡੀਕੇਅਰ, ਮੈਡੀਕਲ, ਇਹ ਸਾਰੀਆਂ ਚੀਜ਼ਾਂ ਕਹਿ ਰਹੇ ਆ ਵੀ ਉਹ ਸਾਡੇ ਕੋਲ ਨਹੀਂ ਹੋ ਸਕਦੀਆਂ, ਕਿਉਂਕਿ ਆਪਾਂ ਲੜਾਈ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਉਧਰ ਕਿਸੇ ਟਾਈਮ ਦੇ ਉੱਤੇ ਟਰੰਪ ਹੋਣਾ ਦੇ ਕੱਟੜ ਸਮਰਥਕਾਂ ਦੇ ਵਿੱਚੋਂ ਇੱਕ ਐਲੈਕਸ ਜੋਨਸ, ਉਹਨੇ ਟਰੰਪ ਦੇ ਅਸਤੀਫੇ ਦੀ ਤੇ ਇੰਪੀਚਮੈਂਟ ਦੀ ਜਿਹੜੀ ਮੰਗ ਆ ਉਹ ਚੁੱਕ ਲਈ ਹੈਗੀ ਆ, ਤੇ ਕਹਿੰਦੇ ਵੀ ਜਿਹੜੀ 25ਵਾਂ ਅਮੈਂਡਮੈਂਟ ਆ, 25th ਅਮੈਂਡਮੈਂਟ ਆ, ਉਸ ਨੂੰ ਇਨਵੋਕ ਜਿਹੜੀ ਉਹ ਕਰਕੇ 25th ਆਰਟੀਕਲ ਜਿਹੜਾ ਆ ਉਸ ਨੂੰ ਇਨਵੋਕ ਕਰਕੇ ਟਰੰਪ ਹੁਣਾਂ ਨੂੰ ਅਹੁਦੇ ਤੋਂ ਜਿਹੜਾ ਉਹ ਲਾਹ ਦੇਣਾ ਚਾਹੀਦਾ ਹੈਗਾ ਆ। ਸੋ ਪਰ ਅੱਜ ਇਹ ਆ ਵੀ ਈਰਾਨ ਦੇ ਉੱਤੇ ਮੁੜ ਦੁਬਾਰਾ ਜਿਹੜੇ ਹਮਲਿਆਂ ਦਾ ਦੌਰ ਆ ਅੱਜ ਅਮਰੀਕਾ ਦੇ ਦੁਆਰਾ ਸ਼ੁਰੂ ਕਰ ਦਿੱਤਾ ਗਿਆ ਆ, ਜਦ ਈਰਾਨ ਦੇ ਦੁਆਰਾ ਅਮਰੀਕੀ ਫੌਜੀਆਂ ਦੇ ਉੱਤੇ ਉੱਥੇ ਆਲੇ ਦੁਆਲੇ ਗਲਫ ਦੇ ਵਿੱਚ, ਖਾੜੀ ਦੇ ਵਿੱਚ ਹਮਲੇ ਬੀਤੇ ਦਿਨਾਂ 'ਚ ਕੀਤੇ ਗਏ ਸੀ। ਜੀ ਬਿਲਕੁਲ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਜੋ ਸਟਰ ਦੀ ਜਿਹੜੀ ਸਟਰ ਦਾ ਬਹੁਤ ਵੱਡਾ ਹਸਪਤਾਲ ਆ ਸੈਕਰਾਮੈਂਟੋ ਦੇ ਵਿੱਚ 660 ਜੇ ਸਟਰੀਟ ਦੇ ਉੱਤੇ, ਸੋ ਉਹਦੀ ਵੀ ਬਹੁਤ ਵੱਡੀ ਜਿਹੜੀ ਰੈਨੋਵੇਸ਼ਨ ਹੋਣ ਜਾ ਰਹੀ ਆ। ਉਹਨਾਂ ਨੇ ਪਰਮਿਟ ਲੈ ਲਿਆ, ਕਹਿੰਦੇ ਵੀ 62.1 ਮਿਲੀਅਨ ਡਾਲਰ ਜਿਹੜਾ ਆ ਉਹ ਉਸ ਏਰੀਏ ਦੇ ਵਿੱਚ ਸਪੈਂਡ ਕੀਤਾ ਜਾਊਗਾ। ਸੋ ਸਟਰ ਦਾ ਜਿਹੜਾ ਹਸਪਤਾਲ ਹੋਊਗਾ ਤੇ ਇੱਥੇ ਜਿਹੜਾ ਆ ਆਰਥੋਪੈਡਿਕਸ ਤੇ ਸਪੋਰਟਸ ਮੈਡੀਸਨ ਸੈਂਟਰ ਵੀ ਹੋਊਗਾ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਫਾਇਦਾ ਹੋਊਗਾ। ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਵੀ ਜਿਹੜੀ ਸਟਰ ਹੈਲਥ ਆ ਬੜੀ ਤੇਜ਼ੀ ਦੇ ਨਾਲ ਅਮਰੀਕਾ 'ਚ ਫੈਲ ਰਹੀ ਆ। ਬੇ ਏਰੀਏ ਦੇ ਵਿੱਚ ਵੀ ਸੈਂਟਾ ਕਲਾਰਾ ਯੂਨੀਵਰਸਿਟੀ ਨਾਲ ਇਹਨਾਂ ਨੇ ਕੋਲੈਬੋਰੇਸ਼ਨ ਕੀਤੀ ਹੈ ਤੇ ਇੱਕ ਉੱਥੇ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ ਸਟਰ ਹੈਲਥ ਵਾਲੇ ਸੈਟਅਪ ਕਰਨ ਜਾ ਰਹੇ ਆ, ਜਿਹੜੀ ਕਿ ਬਹੁਤ ਛੇਤੀ ਯੂਨੀਵਰਸਿਟੀ ਸ਼ੁਰੂ ਹੋਣ ਜਾ ਰਹੀ ਹੈ, ਕਿਉਂਕਿ ਬੇ ਏਰੀਏ ਦੇ ਵਿੱਚ ਹੈਲਥ ਦੇ ਜਿਹੜੀ ਡਿਗਰੀ ਵਾਲੀ ਯੂਨੀਵਰਸਿਟੀ ਆ ਉਹ ਉਨੀਆਂ ਹੈ ਨਹੀਂ। ਸੋ ਇਹ ਟੋਟਲੀ ਜਿਹੜੀ ਆ ਨਵੀਂ ਯੂਨੀਵਰਸਿਟੀ ਸੈੱਟ ਹੋਣ ਜਾ ਰਹੀ ਹੈ। ਜੀ, ਅਗਲੀ ਗੱਲ ਕਰਦੇ ਜਾਈਏ, ਸਾਬਕਾ ਸਦਰਨ ਕੈਲੀਫੋਰਨੀਆ ਦੇ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਇੱਕ ਅਫਸਰ ਆ, ਸਾਬਕਾ ਅਫਸਰ ਆ, ਉਸ ਨੂੰ ਹੁਣ 3 ਜਿਹੜੇ ਫੈਲਨੀ ਕਾਊਂਟ ਚਾਰजेस ਜਿਹੜੇ ਆ ਉਹ ਲਾਏ ਗਏ ਆ। ਰੋਬਰਟੋ ਮਚੂਕਾ 32 ਸਾਲ ਦਾ, ਰਿਵਰਸਾਈਡ ਦਾ ਜਿਹੜਾ ਉਹ ਰਹਿਣ ਵਾਲਾ, ਇਸ ਉੱਤੇ 3 ਚਾਰजेस ਲਾਏ ਗਏ ਆ। ਅਨਲਾਫੁਲ ਸੈਕਸ਼ੂਅਲ ਇੰਟਰਕੋਰਸ ਵਿਦ ਅ ਮਾਈਨਰ ਮੋਰ ਦੈਨ 3 years ਯੰਗਰ ਦੈਨ ਹਿਮ, ਤੇ ਇੱਕ ਕਾਊਂਟ ਜਿਹੜਾ ਉਹ ਲਾਇਆ ਗਿਆ ਸੈਕਸ਼ੂਅਲ ਪੈਨੀਟ੍ਰੇਸ਼ਨ ਆਫ ਅ ਮਾਈਨਰ ਵਿਦ ਫੋਰਨ ਆਬਜੈਕਟ, ਓਰਲ ਕੋਪੂਲੇਸ਼ਨ ਵਿਦ ਮਾਈਨਰ, ਵੀ ਨਾਬਾਲਗ ਜਿਹੜੇ ਆ ਇੱਕ ਬੱਚੇ ਦੇ ਨਾਲ ਕੁਕਰਮ ਕਰਨ ਦੇ ਜਿਹੜੇ ਦੋਸ਼ ਆ ਬੇਸਿਕਲੀ ਇਸ ਸਾਬਕਾ ਪੁਲਿਸ ਅਧਿਕਾਰੀ ਦੇ ਉੱਤੇ ਲਾਏ ਗਏ ਹੈਗੇ ਆ। ਤੇ ਇਹਦੇ ਨਾਲ ਜੇ ਕਹਿੰਦੇ ਵੀ ਜੇ ਇਸ ਉੱਤੇ ਜਿਹੜੇ ਸਾਰੇ ਚਾਰजेस ਲਾਏ ਉਹ ਸਾਬਤ ਹੋ ਜਾਂਦੇ ਆ, 5 ਸਾਲ ਇਸ ਨੂੰ ਸਟੇਟ ਪ੍ਰਿਜ਼ਨ ਦੇ ਵਿੱਚ ਕੱਟਣੇ ਪੈ ਸਕਦੇ ਆ, ਤੇ ਇਸ ਦੇ ਨਾਲ ਆਉਂਦੇ 10 ਸਾਲਾਂ ਦੇ ਲਈ ਆਪਣੇ ਆਪ ਨੂੰ ਸੈਕਸ ਅਫੈਂਡਰ ਦੇ ਤੌਰ ਦੇ ਉੱਤੇ ਵੀ ਇਸ ਨੂੰ ਰਜਿਸਟਰ ਕਰਨਾ ਪਵੇਗਾ। ਔਰੰਜ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆਫਿਸ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਆ। ਗਾਰਡਨ ਗਰੋਵ ਸ਼ਹਿਰ ਦੇ ਪੁਲਿਸ ਅਫਸਰ ਦੇ ਤੌਰ ਦੇ ਉੱਤੇ ਮਚੂਕਾ ਜਿਹੜਾ ਆ ਉਹ ਕੰਮ ਕਰ ਰਿਹਾ ਸੀ 2018 ਤੋਂ ਜਿਹੜਾ ਉਹ ਲੈ ਕੇ, ਤੇ ਪਹਿਲਾਂ ਇਹ ਐਡਵਾਈਜ਼ਰ ਵੀ ਰਿਹਾ ਆ ਇੱਕ ਐਕਸਪਲੋਰਰ ਪ੍ਰੋਗਰਾਮ ਦਾ, ਜਿਸ ਦੇ ਵਿੱਚ ਜ਼ਿਆਦਾਤਰ ਨੌਜਵਾਨ ਬੱਚੇ 14 ਤੋਂ 21 ਸਾਲ ਦੀ ਉਮਰ ਦੇ ਜਿਹੜੇ ਹੁੰਦੇ ਆ ਉਹ ਵਲੰਟੀਅਰ ਤੌਰ ਦੇ ਉੱਤੇ ਪੁਲਿਸ ਡਿਪਾਰਟਮੈਂਟ ਦੇ ਨਾਲ ਕੰਮ ਕਰਦੇ ਆ ਤੇ ਆਪਣੀ ਲਾ ਐਨਫੋਰਸਮੈਂਟ ਦੇ ਕਰੀਅਰ ਦੇ ਬਾਰੇ ਉਹਨਾਂ ਨੂੰ ਉੱਥੋਂ ਜਾਣਕਾਰੀਆਂ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ। ਪ੍ਰੋਸੀਕਿਊਟਰਸ ਨੇ ਦੱਸਿਆ ਆ ਵੀ ਇਸ ਨੂੰ ਮਹਿਕਮੇ ਚੋਂ ਹੁਣ ਬਾਹਰ ਦਾ ਰਸਤਾ ਆਲਰੇਡੀ ਦਿਖਾ ਦਿੱਤਾ ਗਿਆ ਆ, ਤੇ ਇਹ ਪੁਲਿਸ ਐਕਸਪਲੋਰਰ ਪ੍ਰੋਗਰਾਮ ਦਾ ਇੱਕ 16 ਸਾਲ ਦਾ ਹੀ ਜਿਹੜਾ ਬੱਚਾ ਸੀ, ਜਿਸ ਦੇ ਨਾਲ ਇਸ ਨੇ ਜਿਹੜੇ ਕੁਕਰਮ ਕੀਤੇ ਆ, ਤੇ ਜਿਸ ਕਰਕੇ ਹੁਣ ਇਸ ਨੂੰ ਮਲਟੀਪਲ ਫੈਲਨੀਜ਼ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਇਸ ਨੇ ਆਪਣੇ ਆਪ ਨੂੰ ਕੱਲ 28 ਜੁਲਾਈ ਨੂੰ ਜਿਹੜਾ ਉਹ ਸਰੈਂਡਰ ਕਰ ਦਿੱਤਾ ਸੀ, ਟਰਨਡ ਹਿਮਸੈਲਫ ਇਨ, ਤੇ ਇਹਨੇ ਨਾਟ ਗਿਲਟੀ ਉਦਾਂ ਆਪਣੇ ਜਿੰਨੇ ਚਾਰजेस ਆ ਉਸ ਨੂੰ ਪਲੀ ਕੀਤਾ ਆ। ਸੋ ਪ੍ਰੋਸੀਕਿਊਟਰਸ ਕਹਿ ਰਹੇ ਆ ਵੀ ਟੀਨੇਜ ਗਰਲਸ ਦੇ ਨਾਲ ਮਈ 2026 ਤੋਂ ਲੈ ਕੇ ਉਸ ਤੋਂ ਬਾਅਦ ਦੇ ਵਿੱਚ ਇਸਨੇ ਕਈ ਵਾਰ ਸੈਕਸ਼ੂਅਲ ਇਨਕਾਊਂਟਰਸ ਜਿਹੜੇ ਆ ਇਸਨੇ ਜਿਹੜੇ ਉਹ ਕੀਤੇ ਹੈਗੇ ਆ। ਸੋ ਹੁਣ ਇਸ ਦੀ ਜਿਹੜੀ ਪ੍ਰੀ ਟ੍ਰਾਇਲ ਹੀਅਰਿੰਗ ਆ ਉਹ ਅਗਸਤ 4 ਨੂੰ ਵੈਸਟਮਿਨਿਸਟਰ ਦੇ ਵਿੱਚ ਹੋਵੇਗੀ। ਫੈਡਰਲ ਰਿਜ਼ਰਵ ਬੋਰਡ ਨੇ ਜਿਹੜੇ ਇੰਟਰਸਟ ਰੇਟ ਆ ਉਹ 3.5 ਤੋਂ ਲੈ ਕੇ 3.75% ਉਹਦੇ ਵਿਚਾਲੇ ਰੱਖੇ ਹੈਗੇ ਆ। 5 ਮੀਟਿੰਗਾਂ ਸਟੇਟ ਹੋ ਚੁੱਕੀਆਂ ਅੰਡਰ ਕੈਬਨ ਵਾਸ਼, ਤੇ ਇਹ ਸਿਗਨਲ ਇਹੀ ਲੱਗਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਘਟਣ ਨਹੀਂ ਜਾ ਰਿਹਾ ਹੈਗਾ, ਕਿਉਂਕਿ ਇਨਫਲੇਸ਼ਨ ਕਾਫੀ ਹਾਈ ਹੈਗੀ ਆ। ਬਿਗੇਸਟ ਰੀਜ਼ਨ ਜਿਹੜਾ ਆ ਲੈਕ ਆਫ ਕੰਸੈਸ਼ਨ
ਕੰਸੈਂਸਸ ਜਿਹੜਾ ਹੈਗਾ ਆ ਉਹਦੇ ਵਿੱਚ ਫੈਡ ਦੀ ਥਿੰਕਿੰਗ ਨੂੰ ਲੈ ਕੇ ਆ। ਨਵੇਂ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਕੈਬਨ ਵਾਰਸ਼ ਉਹਨਾਂ ਨੇ ਮਾਰਕੀਟ ਵਾਚਰਸ ਨੂੰ ਤੇ ਲਾ ਮੇਕਰਸ ਨੂੰ ਇਹ ਦੱਸਿਆ ਵੀ ਆਪਾਂ ਜਿਹੜੀ ਗਾਈਡੈਂਸ ਆ ਆਉਣ ਵਾਲੇ ਸਮੇਂ 'ਚ ਦੇਵਾਂਗੇ। ਉਹਨਾਂ ਨੇ ਇਹ ਕਿਹਾ ਵੀ ਇਕਨੋਮਿਕ ਜਿਹੜੀਆਂ ਪ੍ਰੋਜੈਕਸ਼ਨਸ ਆ ਉਹਦੇ ਵਿੱਚ ਇਨਕਲੂਡ ਕੀਤੀਆਂ ਜਾਣਗੀਆਂ, ਨਹੀਂ ਇਸ ਨੂੰ ਵੀ ਬਾਅਦ ਦੇ ਵਿੱਚ ਦੱਸਿਆ ਜਾਊਗਾ। ਸੋ ਇਸ ਵੇਲੇ ਜਿਹੜਾ ਆ ਬਹੁਤ ਅਨਸਰਟਨ ਆਊਟਕਮ ਹੈਗਾ ਫੈਡਰਲ ਰਿਜ਼ਰਵ ਬੋਰਡ ਦਾ, ਤੇ ਲੋਕ ਜਿਹੜੇ ਆ ਬੜੇ ਜਿਹੜੇ ਇਸ ਵੇਲੇ ਚਿੰਤਾ ਦੇ ਵਿੱਚ ਆ, ਜਿਨ੍ਹਾਂ ਨੇ ਘਰ ਵਗੈਰਾ ਖਰੀਦਣੇ ਹੈਗੇ ਆ, ਤੇ ਬਹੁਤ ਜ਼ਿਆਦਾ ਜਿਹੜਾ ਇੰਟਰਸਟ ਰੇਟ ਹਾਈ ਹੈਗਾ। ਜੀ ਬਿਲਕੁਲ। ਸੋ ਨਹੀਂ ਘਟਾਇਆ ਗਿਆ। ਸੋ ਕਹਿੰਦੇ ਵੀ 3 ਜਿਹੜੇ ਅਧਿਕਾਰੀ ਆ ਉਹਨਾਂ ਨੇ ਡਿਸੈਂਟ ਕੀਤਾ ਸੀ ਇਹਨਾਂ ਦੇ ਇਸ ਫੈਸਲੇ ਨੂੰ ਜਿਹੜਾ ਉਹ ਲੈ ਕੇ। ਸੋ ਆਪਣਾ ਜਿਹੜਾ ਬੈਂਚਮਾਰਕ ਇੰਟਰਸਟ ਰੇਟ ਆ ਉਹ ਸਥਿਰ ਰੱਖਿਆ ਆ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ। FOMC ਦੀ ਜਿਹੜੀ ਮੀਟਿੰਗ ਆ ਉਸ ਦੇ ਜਿਹੜੀ ਉਹ ਵਿੱਚ 3 ਜਿਹੜੇ ਅਧਿਕਾਰੀ ਆ ਇਸ ਕਹਿ ਲਓ ਵੀ ਕਮੇਟੀ ਦੇ ਵਿੱਚ ਉਹ ਇੰਟਰਸਟ ਰੇਟ ਵਧਾਉਣ ਦੇ ਹੱਕ ਦੇ ਵਿੱਚ ਸੀਗੇ। ਉਹ ਕਹਿੰਦੇ ਵੀ ਇਨਫਲੇਸ਼ਨ ਰਿਸਕ ਜਿਹੜੇ ਉਹ ਬਹੁਤ ਜ਼ਿਆਦਾ ਆ, ਤੇ ਕਹਿੰਦੇ ਵੀ 1/4% ਇੰਟਰਸਟ ਰੇਟ ਵਧਣਾ ਜਿਹੜਾ ਉਹ ਚਾਹੀਦਾ ਆ। ਸੋ ਇੱਥੋਂ ਇਹ ਲੱਗ ਰਿਹਾ ਵੀ ਜਿੱਦਾਂ ਪਹਿਲੋਂ ਵੀ ਆਪਾਂ ਇਹ ਸੰਕੇਤ ਜਿਹੜੇ ਆਏ ਸੀਗੇ ਵੀ ਇਸ ਵਾਰ ਤਾਂ ਸ਼ਾਇਦ ਇੰਟਰਸਟ ਰੇਟ ਨਹੀਂ ਵਧੂਗਾ, ਪਰ ਉਸ ਤੋਂ ਅਗਲੀ ਵਾਰ ਇਹ ਕਿਆਸਰਾਈਆਂ ਹੈਗੀਆਂ ਆ ਵੀ ਇੰਟਰਸਟ ਰੇਟ ਨੂੰ ਵਧਾਇਆ ਜਿਹੜਾ ਉਹ ਜਾ ਸਕਦਾ ਆ। ਸੋ ਟਰੰਪ ਹੁਣਾਂ ਨੇ ਤਾਂ ਪਿਛਲੇ ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰ ਆ ਉਹਨਾਂ ਦਾ ਜੀਣਾ ਔਖਾ ਕੀਤਾ ਸੀਗਾ ਵੀ ਭਾਈ ਇੰਟਰਸਟ ਰੇਟ ਘਟਾ, ਪਰ ਹੁਣ ਜਿਹੜੀ ਮੋਨਿਟਰੀ ਪਾਲਿਸੀ ਸੈੱਟ ਕਰਨ ਵਾਲਿਆਂ ਨੂੰ ਵੀ ਇਹ ਨਜ਼ਰ ਆਉਂਦਾ ਆ ਵੀ ਜੇ ਕੰਮ ਨਹੀਂ ਕੀਤਾ ਤਾਂ ਕੰਮ ਬਹੁਤ ਜ਼ਿਆਦਾ ਹੋਰ ਖਰਾਬ ਇਸ ਦੇ ਵਿੱਚ ਹੋ ਜਾਊਗਾ ਜੇ ਉਹਨਾਂ ਦੇ ਕਹੇ ਇੰਟਰਸਟ ਰੇਟ ਘਟਾ ਦਿੰਦੇ ਹੈਗੇ ਆ। ਸੋ ਜਿਹੜੇ ਚੇਅਰਮੈਨ ਕੈਵਿਨ ਵਾਰਸ਼ ਆ ਉਹਨਾਂ ਨੇ ਕਿਹਾ ਵੀ ਗੁੱਡ ਫੈਮਿਲੀ ਫਾਈਟ ਅਮੰਗ ਸੈਂਟਰਲ ਬੈਂਕਰਸ ਔਨ ਕਮੇਟੀ, ਇਹ ਜਿਹੜੀ ਉਹ ਹੋਈ ਆ ਤੇ ਸਾਡਾ ਜਿਹੜਾ ਇਹ ਆਊਟਕਮ ਉਸ ਦੇ ਵਿੱਚੋਂ ਹੀ ਨਿਕਲਿਆ ਆ। ਸੋ ਅਨਸਰਟਨਟੀ ਜਿਹੜੀ ਆ ਉਹ ਬਣੀ ਪਈ ਸੀਗੀ। ਸੋ ਹਾਲ ਦੀ ਘੜੀ ਇਹਨਾਂ ਦੀ ਛੋਟੀ ਜਿਹੀ ਟੈਨਿਓਰ ਦੇ ਵਿੱਚ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। 9 ਹਫ਼ਤੇ ਵੀ ਇਹਨਾਂ ਨੂੰ ਨਹੀਂ ਹੋਏ ਫੈਡ ਚੇਅਰ ਦਾ ਜਿਹੜਾ ਅਹੁਦਾ ਸਾਂਭੇ ਜਿਹੜੇ ਹੋਏ, ਤੇ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਇਹਨਾਂ ਦੇ ਉੱਤੇ ਕਾਫੀ ਜਿਹੜਾ ਦਬਾਅ ਕਹਿ ਸਕਦੇ ਆ ਵੀ ਉਹ ਪੈ ਰਿਹਾ। ਅਮਰੀਕਾ ਵਰਗੇ ਮੁਲਕ ਦੀ ਇਕਨੋਮੀ, ਉਹਨਾਂ ਦੀ ਮੋਨਿਟਰੀ ਪਾਲਿਸੀ ਦੇ ਉੱਤੇ ਫੈਸਲਾ ਲੈਣਾ ਕੋਈ ਖਾਲਾ ਜੀ ਦਾ ਵਾੜਾ ਵਾਲਾ ਕੰਮ ਤਾਂ ਨਹੀਂ ਆ। ਸੋ ਉਸ ਦਾ ਜਿਹੜਾ ਅਸਰ ਆ ਉਹਨਾਂ ਉੱਤੇ ਜ਼ਰੂਰ ਜਿਹੜਾ ਉਹ ਪੈ ਰਿਹਾ ਹੋਊਗਾ, ਪਰ ਕਮੇਟੀ ਦੇ ਵਿੱਚੋਂ ਵੀ ਇਹਨਾਂ ਨੂੰ ਜਿਹੜੀ ਵਿਰੋਧਤਾ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੋ ਦੇਖਦੇ ਆ ਅਗਲੀ ਵਾਰ ਤੱਕ ਜਿਹੜੀ ਮੋਨਿਟਰੀ ਪਾਲਿਸੀ ਦੇ ਵਿੱਚ ਕੀ ਤਬਦੀਲੀ ਜਿਹੜੀ ਆਊਗੀ। ਤੇ ਇਹਨਾਂ ਨੇ ਇਹ ਕਿਹਾ ਵੀ ਜਿਹੜਾ 30 ਈਅਰ ਜਿਹੜੇ ਟ੍ਰੈਜਰੀ ਯੀਲਡ ਆ ਇਹਨਾਂ ਦੇ ਇਸ ਫੈਸਲੇ ਤੋਂ ਬਾਅਦ 5% ਤੋਂ ਉੱਤੇ ਵੱਧ ਗਏ ਹੈਗੇ ਆ। 2007 ਤੋਂ ਬਾਅਦ ਚ ਹੁਣ ਪਹਿਲੀ ਵਾਰੀ 5% ਤੋਂ ਉੱਤੇ ਜਿਹੜੇ ਟ੍ਰੈਜਰੀ ਯੀਲਡ ਆ 30 ਈਅਰ ਵਾਲੇ ਉਹ ਇਸ ਮੌਕੇ ਪਹੁੰਚ ਚੁੱਕੇ ਹੈਗੇ ਆ। ਤੇ ਸਟਾਕ ਮਾਰਕੀਟ ਨੂੰ ਵੀ ਅੱਜ ਇਸ ਫੈਸਲੇ ਤੋਂ ਬਾਅਦ ਚ ਝਟਕਾ ਲੱਗਾ ਆ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਉਹਨਾਂ ਨੰਬਰਸ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਸੈਨ ਡਿਏਗੋ ਕਾਉਂਟੀ ਦੇ ਜਿਹੜੇ ਆਫੀਸ਼ੀਅਲਸ ਆ ਇੱਕ ਮਾਰਕੀਟ ਨੂੰ ਜੋ ਕਿ ਰਮੋਨਾ ਦੇ ਵਿੱਚ ਹੈ, ਰਮੋਨਾ ਏਰੀਏ ਦੇ ਵਿੱਚ ਹੈਗੀ ਆ ਟਾਊਨ 'ਚ, ਉਹਨੂੰ ਜਿਹੜੀ ਇਨਵੈਸਟੀਗੇਟ ਕਰ ਰਹੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਲਮੋਨੈਲੋਸਿਸ ਆਊਟਬ੍ਰੇਕ ਹੋਇਆ ਸੀਗਾ, ਜਿਹਦੇ ਨਾਲ 13 ਲੋਕ ਬੜੀ ਬੁਰੀ ਤਰ੍ਹਾਂ ਉਹ ਫਾਈਟ ਕਰ ਰਹੇ ਆ ਆਪਣੀ ਜ਼ਿੰਦਗੀ ਦੇ ਲਈ ਬੈਕਟੀਰੀਆ ਇਨਫੈਕਸ਼ਨ ਕਰਕੇ, ਉਹਦੇ ਕਰਕੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ। ਅਥਾਰਟੀਜ਼ ਬਿਲੀਵ ਕਰ ਰਹੇ ਆ ਵੀ ਰਮੋਨਾ ਫੈਮਿਲੀ ਨੈਚੁਰਲ ਮਾਰਕੀਟ ਜੋ ਕਿ ਕੋਲੀਅਰ ਕਾਉਂਟੀ ਪਾਰਕ ਦੇ ਲਾਗੇ ਹੈਗੀ ਆ, ਉਹਨਾਂ ਨੇ ਅਨਪੈਸਚਰਾਈਜ਼ਡ ਐਗਜ਼ ਜਿਹੜੇ ਹੁੰਦੇ ਆ ਤੇ ਇਹਨਾਂ ਨੂੰ ਯੂਜ਼ ਕੀਤਾ, ਇਹ ਸੈੱਲ ਕੀਤੇ ਹੈਗੇ ਆ, ਤੇ ਜਿਹਦੇ ਕਰਕੇ ਲੋਕ ਬਿਮਾਰ ਹੋਏ ਹੈਗੇ ਆ। ਤੇ ਜਿਹੜੇ ਕਸਟਮਰਸ ਸਿੱਕ ਹੋਏ ਆ ਉਹ ਉਹਨਾਂ ਦੀ ਏਜ 27 ਸਾਲ ਤੋਂ ਲੈ ਕੇ 60 ਸਾਲ ਤੱਕ ਹੈਗੀ ਆ, ਤੇ ਉਹਨਾਂ ਦੇ ਜਿਹੜੇ ਸਿੰਪਟਮਸ ਆ ਉਹ ਕਾਫੀ ਜ਼ਿਆਦਾ ਜਿਹੜੇ ਬੈਡ ਹੋਏ ਹੈਗੇ ਆ। ਸੋ ਹੈਲਥ ਆਫੀਸ਼ੀਅਲਸ ਨੇ ਐਡਵਾਈਜ਼ ਕੀਤਾ ਹੈ ਇੰਡੀਵਿਜੂਅਲਸ ਨੂੰ ਵੀ ਜਿਹੜੇ ਵੀ ਇਹਦੇ ਨਾਲ ਐਕਸਪੋਜ਼ ਹੋਏ ਹੈਗੇ ਆ, ਜਿਨ੍ਹਾਂ ਨੇ ਖਾਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਫੂਡ ਖਾਧਾ ਆ ਰਮੋਨਾ ਫੈਮਿਲੀ ਨੈਚੁਰਲਸ ਮਾਰਕੀਟ ਦੇ ਉੱਤੇ, ਉਹ ਆਪਣੀ ਹੈਲਥ ਨੂੰ ਮੋਨੀਟਰ ਕਰਨ ਤੇ ਹੈਲਥ ਕੇਅਰ ਪ੍ਰੋਵਾਈਡਰ ਨੂੰ ਕੰਟੈਕਟ ਕਰਨ ਜੇ ਉਹਨਾਂ ਨੂੰ ਸਿੰਪਟਮਸ ਜਿਹੜੇ ਆ ਸਾਲਮੋਨੈਲੋਸਿਸ ਦੇ ਜਿਹੜੇ ਹੈਗੇ ਆ, ਨੌਜ਼ੀਆ ਹੁੰਦਾ ਹੈਗਾ ਆ, ਉਲਟੀਆਂ ਦੀਆਂ ਆ, ਡਾਇਰੀਆ ਹੁੰਦਾ ਹੈਗਾ ਆ। ਸੋ ਇਦਾਂ ਦਾ ਜੇ ਆਉਂਦਾ ਆ ਤੇ ਇਮੀਡੀਏਟਲੀ ਉਹ ਕੰਟੈਕਟ ਕਰਨ ਹਸਪੀਟਲ ਨੂੰ ਜਾਂ ਡਾਕਟਰ ਨੂੰ, ਕਿਉਂਕਿ ਇਹ ਸਿੰਪਟਮ ਆਉਣ ਨੂੰ 12 ਤੋਂ ਲੈ ਕੇ 72 ਘੰਟੇ ਲੱਗ ਜਾਂਦੇ ਆ ਜਦੋਂ ਤੁਸੀਂ ਇਹ ਕੁਝ ਚੀਜ਼ ਖਾਧੀ ਹੋਵੇ। ਜੀ ਕੱਲ ਦੀ ਹਰਜੋਤ ਸਿੰਘ ਜੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਆ। ਰਾਈਡਰ ਵਿਲੀਅਮ 16 ਸਾਲ ਦਾ ਜਿਹੜਾ ਇੱਕ ਲਾਈਫ ਗਾਰਡ,
ਉਸ ਨੇ ਇੱਕ ਡੁੱਬ ਰਹੇ ਜਿਹੜਾ ਇਨਸਾਨ ਸੀ ਉਸ ਨੂੰ ਬਚਾਇਆ ਸੀ, ਮੁੰਡੇ ਨੂੰ ਜਿਹੜਾ ਉਹ ਬਚਾਇਆ ਸੀ ਸੈਂਟਾ ਕਰੂਜ਼ ਕੈਲੀਫੋਰਨੀਆ ਦੇ ਵਿੱਚ। ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਜਿਹੜਾ ਉਹ ਰੈਸਕਿਊ ਸੀਗਾ। ਛੱਲਾਂ ਬਹੁਤ ਉੱਚੀਆਂ ਸੀਗੀਆਂ, ਆਪ ਵੀ 16 ਸਾਲ ਕੋਈ ਜ਼ਿਆਦਾ ਉਮਰ ਤਾਂ ਨਹੀਂ ਹੁੰਦੀ, ਪਰ ਉਸਨੇ ਜਿਹੜਾ ਦੂਜੇ ਡੁੱਬ ਰਹੇ ਮੁੰਡੇ ਨੂੰ ਜਿਹੜਾ ਉਹ ਬਚਾਇਆ ਆ। ਇਸ ਦੀ ਜਿਹੜੀ ਸ਼ਲਾਘਾ ਹੁਣ 64 ਚੁਫੇਰੇ ਹੋ ਰਹੀ ਆ, ਇੱਥੋਂ ਤੱਕ ਕਿ ਰਾਸ਼ਟਰਪਤੀ ਟਰੰਪ ਨੇ ਵੀ ਇਸ ਦਾ ਨੋਟਿਸ ਲਿਆ ਤੇ ਕਹਿੰਦੇ ਵੀ ਇਹਨੂੰ ਸੱਦ ਕੇ ਆਪਾਂ ਸਨਮਾਨ ਵੀ ਜਿਹੜਾ ਆ ਉਹ ਕਰਾਂਗੇ। ਇਸ ਮੁੰਡੇ ਦਾ ਜਿਹੜਾ ਪਿਓ ਆ, ਫਾਦਰ ਜਿਹੜਾ ਆ, ਉਹ ਕਹਿੰਦਾ ਵੀ ਮੈਂ ਬਹੁਤ ਜ਼ਿਆਦਾ ਪ੍ਰਾਊਡ ਆ ਇਸ ਦੇ ਉੱਤੇ ਵੀ ਇਸਨੇ ਆਪਣੀ ਜਾਨ ਜੋਖਮ 'ਚ ਪਾ ਕੇ ਇੱਕ ਹੋਰ ਜਾਣੇ ਦੀ ਜਿਹੜੀ ਜਾਨ ਆ ਉਹ ਬਚਾਈ ਆ। ਤੇ ਕਹਿੰਦੇ ਲਾਈਫ ਗਾਰਡ ਦਾ ਮਤਲਬ ਹੀ ਇਹ ਜਿਹੜਾ ਉਹ ਹੁੰਦਾ ਆ। ਸੋ ਕਹਿੰਦਾ ਵੀ ਇੱਕ ਟੈਲੀਫੋਨਿਕ ਇੰਟਰਵਿਊ ਦੇ ਵਿੱਚ ਉਸਦੇ ਪਿਓ ਸ਼ੇਨ ਵਿਲੀਅਮਸ ਨੇ ਇਹ ਜਿਹੜੀ ਗੱਲ ਆ ਉਹ ਸਾਂਝੀ ਕੀਤੀ ਹੈਗੀ ਆ। ਛੱਲਾਂ ਇੰਨੀਆਂ ਤੇਜ਼ ਹੋਣ ਦੇ ਬਾਵਜੂਦ, ਉੱਚੀਆਂ ਹੋਣ ਦੇ ਬਾਵਜੂਦ ਔਖਾ ਉਹ ਹੋ ਰਿਹਾ ਸੀਗਾ। ਵੀਡੀਓ ਜੇ ਤੁਸੀਂ ਉੱਤੇ ਜੇ ਕਿਸੇ ਨੇ ਦੇਖੀ ਹੋਵੇ, ਪਰ ਉਸਨੇ ਉਸ ਮੁੰਡੇ ਨੂੰ ਛੱਡਿਆ ਨਹੀਂ। ਕਹਿੰਦਾ ਜੀ ਉਹ ਛੱਡ ਦਿੰਦਾ ਤੇ ਉਹਨੇ ਪਾਣੀ ਨੇ ਉਹਨੂੰ ਰੋੜ ਕੇ ਲੈ ਜਾਣਾ ਸੀ ਤੇ ਉਸਦੀ ਮੌਤ ਹੋ ਸਕਦੀ ਸੀਗੀ, ਜਿਹੜਾ ਬੱਚਾ ਜਿਹੜਾ ਉੱਥੇ ਡੁੱਬ ਰਿਹਾ ਸੀਗਾ, ਪਰ ਉਸਨੇ ਛੱਡਿਆ ਨਹੀਂ। ਤੇ ਹੁਣ ਕਹਿੰਦੇ ਵੀ ਉਸ ਦੀ ਜਿਹੜੀ ਸ਼ਲਾਘਾ ਆ 64 ਚੁਫੇਰੇ ਹੋ ਰਹੀ ਹੈਗੀ ਆ। ਸੋ ਜਿਹੜਾ ਔਨ ਡਿਊਟੀ ਕੈਲੀਫੋਰਨੀਆ ਸਟੇਟ ਪਾਰਕਸ ਦਾ ਲਾਈਫ ਗਾਰਡ ਆ, ਉਸਨੂੰ ਬਾਅਦ ਦੇ ਵਿੱਚ ਆਇਡੈਂਟੀਫਾਈ ਕੀਤਾ ਗਿਆ ਵੀ ਇਹ ਜਿਹੜਾ ਰਾਈਡਰ ਨਾਮ ਦਾ ਜਿਹੜਾ ਮੁੰਡਾ ਸੀ, ਰਾਈਡਰ ਵਿਲੀਅਮ ਨਾਮ ਦਾ ਮੁੰਡਾ ਸੀ, ਜਿਹਨੇ ਦੇਖਿਆ ਵੀ ਇੱਕ ਮੁੰਡਾ ਜਿਹੜਾ ਉੱਥੇ ਡੁੱਬ ਰਿਹਾ ਆ ਤੇ ਝੱਟ ਦੇਣੀ ਉਸਨੇ ਜਾ ਕੇ ਉਸਨੂੰ ਬਚਾਉਣ ਦੀ ਇਹ ਕਾਰਵਾਈ ਕੀਤੀ, ਤੇ ਜਿਸ ਦੇ ਵਿੱਚ ਰੱਬ ਦੀ ਮਿਹਰ ਦੇ ਨਾਲ ਕਹਿ ਸਕਦੇ ਹਾਂ ਵੀ ਉਹ ਖੁਸ਼ਕਿਸਮਤ ਰਿਹਾ ਤੇ ਇਹਨਾਂ ਦੋਨਾਂ ਦੀਆਂ ਜਿਹੜੀਆਂ ਉਹ ਜਾਨਾਂ ਬਚੀਆਂ। ਜੀ, ਅਗਲੀ ਖਬਰ ਚਲੀਏ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਮੈਡੀਕੇਅਰ ਦੇ ਵਿੱਚ ਇੱਕ ਪ੍ਰੀਮੀਅਮ ਜਿਹੜਾ ਸਬਸਿਡੀ ਪ੍ਰੋਗਰਾਮ ਆ ਉਸ ਨੂੰ ਖਤਮ ਕਰਨ ਜਾ ਰਿਹਾ ਹੈਗਾ। ਬਹੁਤ ਸਾਰੇ ਜਿਹੜੇ 65 ਸਾਲ ਤੋਂ ਉੱਪਰ ਵਾਲੇ ਆ ਉਹਨਾਂ ਨੂੰ ਪਤਾ ਹੀ ਆ ਵੀ ਉਹ ਮੈਡੀਕੇਅਰ ਪਾਰਟੀ ਡੀ ਜਿਹੜਾ ਹੁੰਦਾ ਆ ਉਹ ਖਰੀਦਦੇ ਆ ਤੇ ਉਹਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਸੀ ਫੈਡਰਲ ਗਵਰਨਮੈਂਟ ਵੱਲੋਂ। ਹੁਣ ਉਹ ਇਸ ਸਾਲ ਦੇ ਐਂਡ ਦੇ ਵਿੱਚ ਖਤਮ ਹੋ ਜਾਊਗੀ ਤੇ ਜਿਹੜਾ ਪ੍ਰੀਮੀਅਮ ਆ ਉਹ ਕਾਫੀ ਜ਼ਿਆਦਾ ਜਿਹੜਾ ਹਾਈ ਹੋ ਜਾਊਗਾ। ਬਾਈਡਨ ਦੇ ਟਾਈਮ ਦੇ ਉੱਤੇ ਲਿਮਿਟ ਰੱਖੀ ਗਈ ਸੀ ਕਿ $2000 ਦੀ ਐਨੂਅਲ ਕੈਪ ਆ, ਇਹ ਤੋਂ ਵੱਧ ਜਿਹੜਾ ਪਾਕਟ ਚੋਂ ਤੁਹਾਡੇ ਨਹੀਂ ਖਰਚ ਹੋਣਾ ਚਾਹੀਦਾ। ਪਰ ਹੁਣ ਹੌਲੀ-ਹੌਲੀ ਜਿਹੜੀ ਆ ਫੈਡਰਲ ਗਵਰਨਮੈਂਟ ਇਹ ਸਾਰੇ ਕੱਟ ਕਰ ਰਹੀ ਹੈ। ਜੀ, ਅੱਜ FBI ਦੀਆਂ ਜਿਹੜੀਆਂ ਕੁਝ ਰੇਡਸ ਇਸ ਹਫਤੇ ਦੇ ਵਿੱਚ ਸੈਨ ਬਰਨਾਰਡੀਨੋ ਕਾਊਂਟੀ ਇਲੈਕਟਿਡ ਅਫੀਸ਼ੀਅਲਸ ਦੇ ਨਾਲ ਸੰਬੰਧਿਤ ਜਿਹੜੀਆਂ ਹੋਈਆਂ। ਚਾਈਨੀਜ਼ ਲੈਂਗੁਏਜ ਮੀਡੀਆ ਕੰਪਨੀ ਦੇ ਉੱਤੇ ਵੀ ਕਹਿੰਦੇ ਵੀ ਇੱਕ ਗਾਜ ਜਿਹੜੀ ਉਹ ਡਿੱਗੀ ਆ। ਸੋ ਬੈਵਰਲੀ ਹਿਲਸ ਦੇ ਇੱਕ ਮੈਂਸ਼ਨ ਜੋ ਕਿ ਇੱਕ ਚਾਈਨੀਜ਼ ਪਰਿਵਾਰ ਦੇ ਦੁਆਰਾ ਓਨਡ ਆ, ਉਹਦੇ ਜਿਹੜੇ ਰੈਕਰਡਸ ਆ ਉਹ ਜਿਹੜੇ ਹੁਣ ਸਾਹਮਣੇ ਆਏ ਹੈਗੇ ਆ। ਸੋ ਇੰਡੀਵਿਜੂਅਲਸ ਕਿਹੜੇ ਸੀਗੇ ਉਹਨਾਂ ਦਾ ਤਾਂ ਨਹੀਂ ਆ, ਪਰ ਸਰਚ ਐਡਰੈਸ ਵਾਰੰਟ ਦਾ ਉਸ ਨੂੰ FBI ਨੇ ਕਨਫਰਮ ਕੀਤਾ ਹੈਗਾ ਆ। ਕਹਿੰਦੇ ਵੀ ਲੋਕਲ ਗਵਰਨਮੈਂਟ ਦੇ ਅਧਿਕਾਰੀਆਂ ਦਾ ਜਿਹੜੀ ਚਾਈਨੀਜ਼ ਸਰਕਾਰ ਦੇ ਏਜੰਟਸ ਆ ਉਹਨਾਂ ਦੇ ਨਾਲ ਜਿਹੜਾ ਤਾਲਮੇਲ ਆ ਉਸ ਨੂੰ ਲੈ ਕੇ ਇਹ ਜਿਹੜੀਆਂ ਰੇਡਸ ਆ ਉਹ ਸਾਹਮਣੇ ਆਈਆਂ ਹੈਗੀਆਂ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਝ ਸਮਾਂ ਪਹਿਲਾਂ ਹੀ ਇੱਕ ਉਧਰ ਦੇ ਇਲਾਕੇ ਦੀ ਹੀ ਜਿਹੜੀ ਮੇਅਰ ਆ ਉਸ ਦੇ ਚਾਈਨੀਜ਼ ਸਰਕਾਰ ਦੇ ਨਾਲ ਜਿਹੜੇ ਸੰਬੰਧਾਂ ਦੇ ਬਾਰੇ ਜਿਹੜਾ ਉਹ ਪਤਾ ਜਿਹੜਾ ਉਹ ਲੱਗਾ ਸੀਗਾ। ਜਿਨ੍ਹਾਂ ਨੇ ਇਹ ਜਿਹੜੇ ਵਾਰੰਟਸ ਆ ਇਨਵੈਸਟੀਗੇਸ਼ਨ ਆ ਉਹਦੀ ਅਥਾਰਟੀਜ਼ ਨੇ ਤਾਂ ਜਾਣਕਾਰੀ ਨਹੀਂ ਦਿੱਤੀ, ਪਰ ਜਿਹੜੇ ਸੋਰਸਿਸ ਆ ਜਿਨ੍ਹਾਂ ਨੇ ਰਿਵਿਊ ਕੀਤੇ ਵਾਰੰਟ ਆ ਉਹਨਾਂ ਨੂੰ ਇਹ ਲੱਗ ਰਿਹਾ ਵੀ ਜਿਹੜਾ ਚਾਈਨੀਜ਼ ਆਟੋ ਮੈਨੂਫੈਕਚਰਰ BYD ਆ, ਜਿਹੜੇ ਕਿ ਟੈਸਲਾ ਕੰਪਨੀ ਦੀ ਇੱਕ ਕੰਪੈਟੀਟਿਵ ਕੰਪਨੀ ਹੈਗੀ ਆ, ਤੇ ਕਹਿੰਦੇ ਵੀ ਇਹ ਮੇਜਰ ਬੱਸ ਮੈਨੂਫੈਕਚਰਿੰਗ ਫੈਸਿਲਿਟੀ ਇਹ ਸ਼ਹਿਰ ਦੇ ਵਿੱਚ ਵੀ ਜਿਹੜੀ ਉਹ ਚਲਾਉਂਦੇ ਹੈਗੇ ਆ, ਉਹਨਾਂ ਦੇ ਨਾਲ ਕਿਤੇ ਇਹ ਜਿਹੜੇ ਲੋਕ ਆ ਉਹ ਜੁੜੇ ਨਜ਼ਰ ਆ ਰਹੇ ਹੈਗੇ ਆ। ਸੋ ਇਨਵੈਸਟੀਗੇਸ਼ਨ ਕਹਿੰਦੇ ਵੀ ਇਸ ਟਾਈਮ ਚੱਲ ਰਹੀ ਆ। ਹਾਲ ਦੀ ਘੜੀ ਕਿਸੇ ਨੂੰ ਗ੍ਰਿਫਤਾਰ ਤਾਂ ਨਹੀਂ ਕੀਤਾ ਗਿਆ, ਪਰ FBI ਦੇ ਜਿਹੜੇ ਏਜੰਟਸ ਆ ਉਹਨਾਂ ਨੇ ਇਹ ਜਿਹੜੇ ਸਿਟੀ ਅਧਿਕਾਰੀਆਂ ਤੇ ਚਾਈਨੀਜ਼ ਏਜੰਟਸ ਦੇ ਨਾਲ ਸੰਬੰਧਾਂ ਨੂੰ ਲੈ ਕੇ ਕੁਝ ਥਾਵਾਂ ਦੇ ਉੱਤੇ ਜਿਹੜੀ ਛਾਪੇਮਾਰੀ ਆ ਉਹ ਕੀਤੀ ਜਿਹੜੀ ਉਹ ਹੈਗੀ ਆ। ਸੋ ਚਾਈਨੀਜ਼ ਲੈਂਗੁਏਜ ਵੈਬਸਾਈਟ ICT ਨਿਊਜ਼ ਦੇ ਨਾਲ ਜੁੜਿਆ ਹੋਇਆ ਇੱਕ ਮੀਡੀਆ ਗਰੁੱਪ ਆ ਜਿਨ੍ਹਾਂ ਦੇ ਨਾਲ ਜਿਹੜੀ ਆ ਇਹ ਵੀ ਚੀਜ਼ ਜੋੜ ਕੇ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਜੀ ਹਰਜੋਤ ਸਿੰਘ ਜੀ, ਜਾਂਦੇ ਖਬਰ ਸਾਂਝੀ ਕਰਦੇ ਜਾਈਏ। ਬੇ ਏਰੀਏ ਦੇ ਵਿੱਚ ਸੈਨ ਹੋਜ਼ੇ ਸ਼ਹਿਰ ਸਾਡੇ ਸਟੂਡੀਓ ਦੇ ਲਾਗੇ ਆਲਮ ਰੌਕ ਦੇ ਏਰੀਏ 'ਚ ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਇਸ਼ੂ ਕੀਤਾ ਗਿਆ ਹੈਗਾ। ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਵੀ ਡਿਪਟੀਜ਼ ਰਿਸਪੌਂਡ ਹੋਏ ਸੀ 3 ਵਜੇ ਦੇ ਕਰੀਬ ਡੋਮੈਸਟਿਕ ਡਿਸਟਰਬੈਂਸ ਦੇ ਉੱਤੇ ਮਕੀ ਰੋਡ ਨੀਅਰ ਈਸਟ ਸਾਈਡ ਡਰਾਈਵ ਦੇ ਉੱਤੇ। ਤੇ ਜਿਹੜੀਆਂ ਇਨੀਸ਼ੀਅਲ ਇੰਡੀਕੇਸ਼ਨਸ ਆ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਇੱਕ ਬੰਦੇ ਨੇ ਆਪਣੇ ਆਪ ਨੂੰ ਬੈਰੀਕੇਡ ਕੀਤਾ ਹੋਇਆ ਆ ਤੇ ਜਿਹੜੇ ਡਿਪਟੀਜ਼ ਆ ਉਹ ਸਟਿਲ ਹਜੇ ਵੀ ਅਸੈਸ ਕਰ ਰਹੇ ਆ ਸਿਚੁਏਸ਼ਨ ਨੂੰ।
ਸ਼ੈਲਟਰ ਇਨ ਪਲੇਸ ਆਰਡਰ ਜਿਹੜਾ ਇਸ਼ੂ ਨੇ ਜਿਹੜੇ ਲਾਗੇ ਛਾਗੇ ਦੇ ਘਰ ਆ ਉਹਨਾਂ ਲਈ ਕੀਤਾ ਗਿਆ ਹੈ ਕੌਸ਼ਨ ਕਰਕੇ, ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਜੀ ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਇੰਡੀਆ ਦੇ 95 ਰੁਪਏ ਤੇ 77 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 86 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ। ਮਾਰਕੀਟਸ ਦੀ ਹਜੇ ਅਸੀਂ ਗੱਲ ਕਰਦੇ ਜਾਈਏ, ਅੱਜ ਇੰਟਰਸਟ ਰੇਟ ਨਾ ਵਧਾਏ ਨਾ ਘਟਾਏ, ਸਥਿਰ ਰਹਿਣ ਤੋਂ ਬਾਅਦ ਦੇ ਵਿੱਚ ਮਾਰਕੀਟ 'ਚ ਬਵਾਲ ਜਿਹੜਾ ਉਹ ਮਚ ਗਿਆ। ਡਾਓ ਜੋਨ 2% ਤੋਂ ਵੱਧ ਥੱਲੇ ਜਿਹੜਾ ਉਹ ਡਿੱਗਾ, 1153 ਪੁਆਇੰਟ ਘਟ ਕੇ 51,594 ਤੇ ਬੰਦ ਹੋਇਆ। S&P ਵੀ 1.5% ਡਿੱਗਾ, 113 ਪੁਆਇੰਟ ਘਟ ਕੇ 7316 ਤੇ। ਨੈਸਡੈਕ 0.25% ਡਿੱਗਾ, 434 ਪੁਆਇੰਟ ਤੇ 24,443 ਤੇ ਬੰਦ ਹੋਇਆ। ਸੋਨੇ ਦਾ ਭਾਅ $4,063 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $85 ਪ੍ਰਤੀ ਬੈਰਲ। 10 ਈਅਰ ਯੀਲਡ 4.68 ਦੇ ਉੱਤੇ ਪਹੁੰਚੀ ਹੈ। ਜਿੱਦਾਂ ਦੱਸਿਆ ਵੀ ਜਿਹੜਾ 30 ਈਅਰ ਆ ਉਹ 5% ਨੂੰ ਪਾਰ ਜਿਹੜਾ ਉਹ ਕਰ ਗਿਆ। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 73,599 ਤੇ ਇਥੀਰੀਅਮ 1,800 ਤੇ $96 ਦੇ ਬਰਾਬਰ ਇਸ ਟਾਈਮ ਚੱਲ ਰਿਹਾ ਆ। ਤੇ ਜਿਹੜੇ ਕਹਿੰਦੇ ਵੀ ਬੌਂਡ ਮਾਰਕੀਟ ਵਾਲੇ ਆ, ਉਹ ਜਿਹੜੇ ਫੈਡ ਦੇ ਚੇਅਰ ਹੈਗੇ ਆ ਕੈਵਿਨ ਵਾਰਸ਼, ਉਹਨਾਂ ਦਾ ਕਹਿੰਦੇ ਵੀ ਇਹ ਬਲਫ ਖੇਡ ਰਹੇ ਆ ਜਿਹੜੀ ਇਨਫਲੇਸ਼ਨ ਦੇ ਉੱਤੇ। ਤਾਂ ਬੌਂਡ ਮਾਰਕੀਟ ਨੇ ਕਹਿੰਦੇ ਵੀ ਕਾਲ ਕਰਤਾ ਉਹਨਾਂ ਦਾ ਬਲਫ, ਤੇ ਇਸ ਲਈ ਜਿਹੜੀ ਬੌਂਡ ਮਾਰਕੀਟ ਦੇ ਭਾਅ ਆ 30 ਈਅਰ ਟ੍ਰੈਜਰੀ ਬੌਂਡ ਆ ਉਹ ਸਪਾਈਕ ਜਿਹੜਾ ਉਹ ਕਰ ਗਿਆ ਹੈਗਾ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਖਬਰ ਕੀਤੀ ਆ ਵੀ 9-3 ਦੇ ਨਾਲ ਜਿਹੜੇ 12 ਮੈਂਬਰੀ ਜਿਹੜੀ ਕਮੇਟੀ ਆ ਉਹਨਾਂ ਨੇ 9-3 ਦੇ ਨਾਲ ਜਿਹੜੀ ਇੰਟਰਸਟ ਰੇਟਸ ਆ ਉਹਨਾਂ ਨੂੰ ਸਥਿਰ ਰੱਖਣ ਦੀ ਗੱਲ ਆਖੀ ਹੈਗੀ ਜੀ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਜਿਹੜਾ ਆਰਟ ਕੈਂਪ ਆ ਉਹਦੇ ਬਾਰੇ ਦੱਸਦੇ ਜਾਓ। ਜੀ ਬਿਲਕੁਲ ਜੀ, ਆਰਟ ਕੈਂਪ 3 ਤਰੀਕ ਤੋਂ ਸ਼ੁਰੂ ਜਿਹੜਾ ਹੋ ਰਿਹਾ ਹੈ। ਐਗਜ਼ੀਬਿਸ਼ਨ ਵੀ ਜਿਹੜੀ ਉਹ ਨਾਲ ਹੋਊਗੀ। ਸਰਦਾਰ ਪਰਮ ਸਿੰਘ ਜਿਹੜੇ ਆਰਟਿਸਟ ਆ ਰਹੇ ਨੇ ਕੈਨੇਡਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਸਿਖਲਾਈ ਦੇਣ ਦੇ ਲਈ ਉਸ ਸੰਬੰਧ ਦੇ ਵਿੱਚ। ਸੋ 3 ਅਗਸਤ ਤੋਂ 8 ਅਗਸਤ ਤੱਕ ਹੀ ਜਿਹੜਾ ਕੈਂਪ ਆ। ਸੋ 3 ਤੋਂ 7 ਤੱਕ ਕਲਾਸਾਂ ਜਿਹੜੀਆਂ ਹੋਣਗੀਆਂ ਤੇ 8 ਤਰੀਕ ਨੂੰ ਜਿਹੜਾ ਸਰਟੀਫਿਕੇਸ਼ਨਸ ਆ ਬੱਚਿਆਂ ਨੂੰ ਇਹ ਕੈਂਪ ਪੂਰਾ ਕਰਨ ਦੀਆਂ ਉਹ ਜਿਹੜੀ ਉਹ ਦਿੱਤਾ ਜਾਊਗਾ। ਸੋ ਸਾਰੇ ਹੀ ਬੱਚੇ 5 ਤੋਂ 6 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਵੀ ਬੱਚੇ ਆ ਜਿਹੜਾ ਆਰਟ ਪੇਂਟਿੰਗ ਉਸ ਨੂੰ ਸਿੱਖਣਾ ਚਾਹੁੰਦੇ ਆ, ਜੇ ਉਹ ਆਲਰੇਡੀ ਸਿੱਖ ਰਹੇ ਆ ਉਸ ਦੇ ਵਿੱਚ ਹੋਰ ਨਿਪੁੰਨ ਹੋਣਾ ਚਾਹੁੰਦੇ, ਹੋਰ ਨਵੀਆਂ ਚੀਜ਼ਾਂ ਸਿੱਖਣੀਆਂ ਚਾਹੁੰਦੇ ਆ, ਤਾਂ ਇਹ ਆਰਟ ਕੈਂਪ ਤੁਹਾਡੇ ਸਾਰਿਆਂ ਦੇ ਲਈ, ਤੁਹਾਡੇ ਸਾਰਿਆਂ ਦੇ ਬੱਚਿਆਂ ਦੇ ਲਈ ਆ। ਸੋ ਜ਼ਰੂਰ ਇਸ ਦਾ ਜਿਹੜਾ ਤੁਸੀਂ ਹਿੱਸਾ ਬਣੋ। ਸਵੇਰੇ 10 ਤੋਂ 12 ਵਜੇ ਤੱਕ ਕਲਾਸ ਆ ਤੇ 3 ਤੋਂ 5 ਵਜੇ ਤੱਕ ਜਿਹੜੀ ਉਹ ਕਲਾਸ ਆ। ਜਿਹੜਾ ਵੀ ਟਾਈਮਿੰਗ ਤੁਹਾਡੇ ਲਈ ਫਿੱਟ ਬੈਠਦਾ ਆ ਤੁਸੀਂ ਉਸ ਹਿਸਾਬ ਦੇ ਨਾਲ ਆਪਣੀ ਜਿਹੜੀ ਕਲਾਸ ਆ ਉਸ ਨੂੰ ਚੂਜ਼ ਕਰ ਸਕਦੇ ਹੋ, ਮਿਲ ਸਕਦੇ ਹੋ। ਤੇ ਜੇ ਤੁਸੀਂ ਰਜਿਸਟਰ ਕਰਾਉਣਾ ਆ ਆਰਟ ਕੈਂਪ ਦੇ ਵਿੱਚ, ਉਸ ਦੇ ਲਈ ਫੋਨ ਨੰਬਰ ਹੈ 4087227698, 408-722-7698, 4087227698 ਦੇ ਉੱਤੇ। ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।